ਲੇਟੈਸਟ ਇੱਕ ਰਿਪੋਰਟ ਦੇ ਮੁਤਾਬਕ ਪਿਛਲੇ 3-4 ਸਾਲਾਂ 'ਚ 7 ਤੋਂ 8 ਮਿਲੀਅਨ ਕਹਿੰਦੇ ਲੋਕ ਆਏ ਆ। ਸੋ ਜੇ ਪਿਛਲੇ ਉਹਨਾਂ ਨੇ 10 ਮਿਲੀਅਨ ਦਾ ਨਿਪਟਾਰਾ ਕੀਤਾ ਤੇ ਉਨੇ ਹੀ ਅੱਗੇ ਲਾਈਨ ਦੇ ਵਿੱਚ ਆ ਕੇ ਜਿਹੜੇ ਉਹ ਲੱਗ ਗਏ ਹੈਗੇ ਆ। ਸੋ ਇਹ ਕਾਫੀ ਵੱਡੀ ਗੱਲ ਆ। 10 ਮਿਲੀਅਨ ਕੇਸਿਸ ਹੁੰਦੇ ਤਾਂ ਬਹੁਤ ਆ, ਪਰ ਅਸਾਈਲਮ ਵਾਲੇ ਪਾਸੇ ਕੀ ਆ, ਉਹਦੇ ਵਿੱਚ ਵੀ ਇਹਨਾਂ ਨੇ ਕੋਈ ਬੈਕਲੌਗ ਨੂੰ ਘਟਾਇਆ ਆ, ਕੁਛ ਤੇਜ਼ੀ ਆਈ ਆ। ਜਿੰਨੀਆਂ ਕਾਲਸ ਆਉਂਦੀਆਂ ਆਪਣੇ ਤਾਂ ਉਹ ਤਾਂ ਇਹੀ ਕਹਿੰਦੇ ਵੀ ਸਾਡੀ ਤਰੀਕ ਅੱਗੇ ਪਈ ਜਾਂਦੀ ਆ ਜੀ। ਹੁਣ ਅਸਾਲਮ ਦੀ ਜਿਹੜੀ ਗੱਲ ਆ ਉਹ ਦੋ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਇੱਕ ਸਿਰਫ ਆਪਣੀ ਕਮਿਊਨਿਟੀ ਤੇ ਇੱਕ ਪੋਲੀਟੀਕਲ ਪ੍ਰੋਬਲਮ ਆ, ਕਿਸਾਨੀ ਮੁੱਦੇ ਆ। ਇੱਕ ਜਿਹੜੀ ਆਪਾਂ ਗੱਲ ਉਹ ਵੀ ਕਰ ਸਕਦੇ ਆ ਕਿ ਜਿੱਥੇ ਗੋਲੀਬਾਰੀ ਚੱਲਦੀ ਆ, ਲੋਕੀ ਮਰ ਰਹੇ ਆ, ਨਿਆਣੇ ਮਰ ਰਹੇ ਆ, ਹਮਲੇ ਹੋ ਰਹੇ ਆ, ਜਿੱਥੇ ਘਰਾਂ ਦੇ ਉੱਤੇ ਬੰਬ ਡਿੱਗ ਰਹੇ ਆ। ਸੋ ਅਸਾਲਮ ਵਾਲੀ ਜਿਹੜੀ ਗੱਲ ਆ ਦੋ ਤਰੀਕੇ ਨਾਲ ਕੀਤੀ ਜਾ ਸਕਦੀ ਆ। ਤੇ ਮਸਲਾ ਸਿਰਫ ਇਹੀ ਹੁਣ ਕਿ ਸੁਣਦਾ ਕੌਣ ਆ, ਉਹਨੂੰ ਲੋਕਾਂ ਨੂੰ ਕਿੰਨਾ ਕੁ ਇੰਟਰਸਟ ਆ ਅਸਾਲਮ ਦੇ ਵਿੱਚ, ਕਿ ਸੁਣਨ ਵਾਲਿਆਂ ਨੂੰ, ਸਰਕਾਰ ਨੂੰ। ਇਹਨਾਂ ਨੇ ਜਿਹੜਾ ਕੀ ਕੀਤਾ ਸੀਗਾ, ਹੁਣ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਜਿਹੜਾ ਆਪਣਾ ਖੜੇ ਪੈਰ ਇਹ ਛੱਡ ਕੇ ਸਾਰਾ ਦੌੜ ਗਏ ਤੇ ਤਾਲਿਬਾਨ ਦਾ ਦੁਬਾਰਾ ਜਿਹੜਾ ਟੇਕ ਓਵਰ ਹੋ ਗਿਆ ਨਾ, ਇਨਫਰਾਸਟ੍ਰਕਚਰ ਸਾਰਾ, ਜਦੋਂ ਉਹਨਾਂ ਦਾ ਮਸਲਾ ਜਿਹੜਾ ਖਤਮ ਹੋਇਆ ਇਹ ਵਾਪਸ ਆ ਗਏ। ਸੋ ਜਿਹੜੀ ਯੂਐਸ ਦੀ ਫੋਰਨ ਪਾਲਿਸੀ ਕੀ ਰਹੀ ਸੀਗੀ ਕਿ ਇਹਨਾਂ ਨੇ ਕਾਫੀ ਜਿਹੜੇ ਕੰਟਰੀ ਸੀਗੇ ਡੀਸਟੇਬਲਾਈਜ਼ ਕੀਤੇ ਆ ਹਨਾ। ਗਦਾਫੀ ਚੱਕਤਾ, ਸਦਾਮ ਚੱਕਤਾ, ਇੱਧਰ ਕਿਊਬਾ 'ਚ ਵੀ ਬੜੀ ਇਹਨਾਂ ਨੇ ਕੋਸ਼ਿਸ਼ ਕੀਤੀ, ਸਾਊਥ ਅਮਰੀਕਾ 'ਚ ਵੀ ਬੜਾ ਗਦਰ ਇਹਨਾਂ ਨੇ ਜਿਹੜਾ ਪਾਇਆ, ਅਫਗਾਨਿਸਤਾਨ ਦੇ ਵਿੱਚ ਵੀ ਜਿਹੜਾ ਪੁਰਾਣੇ ਟਾਈਮਾਂ 'ਚ ਤੁਸੀਂ ਦੇਖੋ ਇਰਾਨ ਨਾਲ ਵੀ ਬੜਾ ਪੰਗਾ ਜਿਹੜਾ ਲੈਣ ਦੀ ਕੋਸ਼ਿਸ਼ ਜਿਹੜੀ ਕੀਤੀ ਆ, ਪੈਲਸਟਾਈਨ ਵਾਲਿਆਂ ਨੂੰ ਵੀ ਜਿਹੜਾ ਡੱਕ ਕੇ ਰੱਖਿਆ ਵਾ। ਤੇ ਉਹ ਤੁਸੀਂ ਜਿਹੜੀ ਆਪਣਾ ਹੁਣ ਪੋਲਿਟਿਕਸ ਵਾਲਾ ਤਾਂ ਨਹੀਂ ਸ਼ੋ ਹੈਗਾ, ਪਰ ਪੋਲੀਟੀਕਲ ਅਸਾਈਲਮ ਦੀ ਜੇ ਗੱਲ ਕਰੀਏ ਤਾਂ ਪੋਲੀਟੀਕਲ ਅਸਾਈਲਮ ਜਿਹੜਾ ਤੁਹਾਡਾ ਹੁੰਦਾ ਵਾ ਦੇਸ਼ ਦਾ, ਉਹ ਹਮੇਸ਼ਾ ਤੁਹਾਡੀ ਪੋਲਿਟਿਕਸ ਨੂੰ ਮਿਰਰ ਕਰਦਾ। ਉਹਨੂੰ ਪਤਾ ਸਭ ਉਹਨਾਂ ਨੂੰ ਕੀ ਆ, ਕੌਣ ਆ, ਕੀ ਕਿੱਥੇ ਆ, ਕਿਹੜਾ ਕਿੱਦਾਂ ਲੀਡਰ ਆ, ਕਿਹਨੂੰ ਕਿੰਨਾ ਚੱਕਣਾ ਵਾ ਤੇ ਕਿਹਨੂੰ ਕਿੰਨਾ ਮੌਕਾ ਦੇਣਾ ਵਾ। ਸੋ ਕੋਈ ਕੋਇਨਸੀਡੈਂਸ ਨਹੀਂ ਹੁੰਦਾ ਕਿ ਹਰੇਕ ਏਰੀਏ ਦੇ ਵਿੱਚੋਂ ਦੀ ਅਸਾਈਲਮ ਉਹਨਾਂ ਨੇ ਦੇਣਾ ਵਾ। ਇਹ ਇੱਕ ਪਤਾ ਹੁੰਦਾ ਵਾ ਅਮਰੀਕਾ ਦੇ ਕੋਲ ਕਿ ਕਦੋਂ ਇਹ ਖੇਡਣਾ ਵਾ, ਕਿਹੜੇ ਸਾਲ ਖੇਡਣਾ ਵਾ, ਕਿੱਦਾਂ ਖੇਡਣਾ ਵਾ। ਸੋ ਇੱਕ ਫੋਰਨ ਪਾਲਿਸੀ ਜਿਹੜੀ ਇਹਨਾਂ ਦੀ ਹੁੰਦੀ ਆ। ਤੇ ਇਹਨਾਂ ਨੇ ਜਿਹੜਾ ਸੀਗਾ ਜਦੋਂ ਅਫਗਾਨਿਸਤਾਨ ਚੋਂ ਚੱਕ ਲਿਆ ਤੇ ਇਹਨਾਂ ਨੇ ਆਪਣੇ ਅਸਾਈਲਮ ਦੀ ਜਿਹੜੀ ਪਾਲਿਸੀ ਸੀਗੀ ਅਸਾਈਲਮ ਆਫਿਸ ਦੀ, ਉਹ ਇਹ ਕਰਤੀ ਕਿ ਅਫਗਾਨੀਆਂ ਨੂੰ ਜਿਹੜੀ ਉਹ ਪ੍ਰਾਇੋਰਟੀ ਜਿਹੜੀ ਦੇਣੀ ਹੈ। ਪਹਿਲਾਂ ਤਾਂ ਏਦਾਂ ਸੀਗਾ 2-3-4 ਸਾਲਾਂ 'ਚ ਨੰਬਰ ਲੱਗ ਜਾਂਦਾ ਸੀਗਾ ਪੰਜਾਬੀਆਂ ਦਾ ਅਸਾਈਲਮ ਆਫਿਸ ਦੇ ਵਿੱਚ। ਹੁਣ ਉਹਨਾਂ ਨੇ ਜਿਹੜੀ ਪ੍ਰਾਇੋਰਟੀ ਸੀਗੀ, ਸਪੈਸ਼ਲੀ ਜਿਹੜਾ ਸੈਨ ਫਰਾਂਸਿਸਕੋ ਆਫਿਸ ਸੀਗਾ, ਕਿ ਅਫਗਾਨੀਆਂ ਦੇ ਜਿਹੜੇ ਕੇਸ ਜਿਹੜੇ ਉਹ ਸੁਣਨੇ ਆ, ਉਹਨਾਂ ਨੂੰ ਜਿਹੜੀ ਪ੍ਰਾਇੋਰਟੀ ਦੇਣੀ ਹੈ। ਸੋ 2-3-4 ਸਾਲ ਹੁਣ ਤੁਸੀਂ ਦੇਖੋ ਕਿ ਅਸਾਈਲਮ ਆਫਿਸ 'ਚ ਟਾਵਾਂ ਕਿਸੇ ਦਾ ਨੰਬਰ ਲੱਗਿਆ ਹੋਣਾ। ਪਹਿਲਾਂ ਸੀਗਾ ਫਸਟ ਕਮ ਫਸਟ ਸਰਵ ਵਾਲਾ ਰੂਲ ਜਿਹੜਾ ਟਰੰਪ ਨੇ ਕੀਤਾ ਸੀਗਾ, ਜਿਹੜੇ ਆਰਡਰ ਤੇ ਆਇਆ ਉਹਨੂੰ ਹੀ ਅਸਾਈਲਮ ਹੋਣਾ ਚਾਹੀਦਾ। ਤੇ ਹੁਣ ਜਿਹੜਾ ਸੀਗਾ ਇਹਨਾਂ ਨੇ ਅਫਗਾਨੀਆਂ ਨੂੰ ਕਰਤਾ ਤੇ ਬਾਕੀਆਂ ਦਾ ਨੰਬਰ ਨਹੀਂ ਲੱਗਾ ਤੇ ਰਿਟ ਆਫ ਮੈਂਡੇਮਸ ਜਿਹੜੀ ਸੀਗੀ, ਮੁਕੱਦਮਾ ਕਰਕੇ ਤੁਸੀਂ ਤਰੀਕ ਜਿਹੜੀ ਲੈ ਸਕਦੇ ਆ ਅੱਜ ਦੀ ਡੇਟ ਦੇ ਵਿੱਚ। ਨਵਾਂ ਹੁਣ ਜਿਹੜਾ ਪ੍ਰੈਜ਼ੀਡੈਂਟ ਜੇ ਆਊਗਾ ਉਹ ਚੇਂਜ ਕਰੂਗਾ ਤਾਂ ਕੁਝ ਕਹਿ ਨਹੀਂ ਸਕਦੇ। ਤੇ ਇਹਦੇ ਨਾਲ ਹੁਣ ਕੀ ਸੀਗਾ ਕਿ ਹਿਊਮੈਨਿਟੇਰੀਅਨ, ਹੁਣ ਤੁਸੀਂ ਸਾਰਾ ਸੁਣੀ ਜਾਓ ਕਿ ਕਿੱਦਾਂ ਏਦਾਂ ਵਾ ਕਿ ਹੁਣ ਯੂਕਰੇਨੀਅਨਾਂ ਤੇ ਬੰਬ ਡਿੱਗਦੇ ਆ ਉਹ ਹੋਰ ਆ, ਤੇ ਜਿਹੜੇ ਪੈਲਸਟੀਨੀਅਨ ਤੇ ਡਿੱਗਦੇ ਆ ਉਹ ਹੋਰ ਆ ਕਹਿੰਦੇ। ਤੇ ਏਦਾਂ ਹਨਾ, ਦੂਜਿਆਂ ਨੂੰ ਤਾਂ ਜਿਹੜਾ ਆਪਣਾ ਫਲੱਡ ਵੀ ਕਿਤੇ ਆਇਆ ਉਹਨੂੰ ਵੀ ਉਹਨੇ ਕਹਿਣਾ ਕਿ TPS ਲੈ ਲਾ, ਵਰਕ ਪਰਮਿਟ ਲੈ ਲਾ। ਤੇ ਇਹਨਾਂ ਦੇ ਹੁਣ ਏਦਾਂ ਕਿ ਬਾਕੀਆਂ ਦੇ ਇਹਨਾਂ ਨੇ ਪ੍ਰੋਗਰਾਮ ਵੀ ਨਹੀਂ ਕ੍ਰੀਏਟ ਕਰਨੇ, ਜਿੱਥੇ ਵਾਕਈ ਸਭ ਤੋਂ ਜ਼ਿਆਦਾ ਜਿਹੜੀ ਗੋਲਾਬਾਰੀ ਹੋ ਰਹੀ ਹੈ ਇਸ ਵੇਲੇ ਅੱਜ ਦੀ ਡੇਟ ਦੇ ਵਿੱਚ ਹਨਾ, ਉਹਨੂੰ ਕਹਿੰਦੇ ਇਹ ਇੱਕ ਐਂਟੀਸੈਮੈਟਿਕ ਆ। ਜਿਹੜਾ ਵੀ ਬੰਦਾ ਉਹਨਾਂ ਦੀ ਗੱਲ ਚੱਕਦਾ, ਫੰਡਿੰਗ ਪੈਸਾ ਜਿਹੜਾ ਸਿੱਧੇ ਮਿਲੀਅਨਸ ਆਫ ਡਾਲਰ ਜਿਹੜਾ ਜਾ ਰਿਹਾ ਟੈਕਸ ਪੇਅਰ, ਹੁਣ ਆਪਾਂ ਵੀ ਟੈਕਸ ਪੇਅਰ ਹੀ ਆ, ਹੁਣ ਆਪਣਾ ਵੀ ਜਿਹੜਾ ਪੈਸਾ ਵਾ ਉਹ ਵਾਰ 'ਚ ਲੱਗ ਰਿਹਾ, ਨਿਰਦੋਸ਼ ਲੋਕ ਮਰ ਰਹੇ ਹਨਾ। ਸੋ ਏਦਾਂ ਕਿ ਇੰਡੀਵਿਜੂਅਲ ਲੈਵਲ ਤੇ ਜਦੋਂ ਬੰਦੇ ਹੁਣ ਕਿੰਨੇ ਪ੍ਰੋਟੈਸਟ ਹੋ ਰਹੇ ਆ, ਕਈ ਕੁਛ ਹੋ ਰਿਹਾ, ਪਰ ਇਹ ਜਿਹੜੀ ਕਰਪਸ਼ਨ ਨੇ ਦੇਸ਼ ਦੀ ਜਿਹੜੀ ਹੈਗੀ ਆ ਉਹ ਮਤਲਬ ਕਿ ਕਹਿ ਲਓ ਕਿ ਇੰਡੀਆ ਵਰਗਾ ਕੰਟਰੀ ਵੀ ਇੰਨਾ ਕਰਪਟ ਨਹੀਂ ਜਿੱਥੇ ਵਾਰ ਮਸ਼ੀਨ ਦੀ ਕਰਪਸ਼ਨ ਜਿਹੜੀ ਇੱਥੇ ਹੈਗੀ ਆ। ਸੋ ਉਹ ਕਹਿੰਦੇ ਕਿ ਆਪਣੇ ਵੱਲੋਂ ਬਾਈਡਨ ਹੋਣੀ ਕਿ ਆਪਾਂ ਜਿਹੜੇ ਹਿਊਮੈਨਿਟੇਰੀਅਨ ਚੈਲੰਜ ਸੀਗੇ ਉਹਨੂੰ ਆਪਾਂ ਐਡਰੈਸ ਕੀਤਾ। ਜਿਹੜਾ ਵੀ ਆਪਾਂ ਆਪਰੇਸ਼ਨ ਵਾਇਲੈਂਸ ਹੋ ਰਿਹਾ, ਹੋਰ ਕੋਈ ਵੀ ਅਰਜੈਂਟ ਸਰਕਮਸਟੈਂਸਿਸ ਆ, ਆਪਾਂ ਉਹਨੂੰ ਕਾਫੀ ਹਿਊਮੈਨਿਟੇਰੀਅਨ ਤਰੀਕੇ ਨਾਲ ਜਿਹੜੇ ਐਡਰੈਸ ਕੀਤੇ ਆ। ਇਹ ਜਿਹੜੇ ਪਿਛਲੇ 2 ਸਾਲ ਰਹੇ ਆ ਵਰਲਡ ਵਾਈਡ, ਇਹਦੇ ਵਿੱਚ ਸਭ ਤੋਂ ਵੱਡੀ ਗ੍ਰੇਟੈਸਟ ਡਿਸਪਲੇਸਮੈਂਟ ਸਿੰਸ ਵਰਲਡ ਵਾਰ, ਕਿਉਂਕਿ ਲੜਾਈਆਂ ਬਹੁਤ ਜ਼ਿਆਦਾ ਲੜ ਗਈਆਂ। ਕਈ ਇਹਨਾਂ ਦੇ ਜਿਹੜੇ ਹਮਾਇਤੀ ਦੇਸ਼ ਹੈਗੇ ਉਹਨਾਂ ਨੇ ਛੇੜੀਆਂ, ਕਈ ਅਮਰੀਕਾ ਨੇ ਖੁਦ ਦੀਆਂ ਕ੍ਰੀਏਟ ਕੀਤੀਆਂ ਸਿਨੈਰੀਓ ਹੈਗੇ ਆ।
ਕਿ ਲੋਕੀ ਬਹੁਤ ਜ਼ਿਆਦਾ ਜਿਹੜੇ ਮਿਲੀਅਨਸ ਆਫ ਲੋਕੀ ਜਿਹੜੇ ਡਿਸਪਲੇਸ ਹੋ ਗਏ। ਸੋ ਉਹਨਾਂ ਦੀਆਂ ਪਹਿਲਾਂ ਹੀ ਜਿਹੜੀਆਂ UN ਦੇ ਥੱਲੇ, UN ਚਾਰਟਰ ਚੁਰਟਰ ਦੇ ਥੱਲੇ, ਹਿਊਮਨ ਰਾਈਟਸ ਟ੍ਰੀਟੀ ਦੇ ਥੱਲੇ ਇਹਨਾਂ ਦੀਆਂ ਪਹਿਲਾਂ ਹੀ ਜਿਹੜੀਆਂ ਨਾ World War I, World War II ਤੋਂ ਡੀਲਾਂ ਡੁਲਾਂ ਜਿਹੜੀਆਂ ਸਾਰੀਆਂ ਅਸਾਈਲਮ ਦਾ ਲਾਅ ਜਿਹੜਾ ਤਾਂ ਬੇਸ ਸੀਗਾ, ਉਦੋਂ ਤੋਂ ਲੇ ਡਾਊਨ ਹੋ ਗਿਆ ਸੀਗਾ ਕਿ ਜਦੋਂ ਵੀ ਹਿਊਮੈਨਿਟੇਰੀਅਨ ਕ੍ਰਾਈਸਿਸ ਹੋਗਾ ਉਹਨੂੰ ਕਿੱਦਾਂ ਦੇਸ਼ਾਂ ਦੁਸ਼ਾਂ ਨੇ ਸ਼ਰਨ ਜਿਹੜੀ ਦੇਣੀ ਆ। ਤੇ ਅਮਰੀਕਾ ਉਹਦੇ ਵਿੱਚ ਆਬਵੀਅਸਲੀ ਜਿਹੜਾ ਫੋਰਫਰੰਟ ਤੇ ਜਿਹੜਾ ਆਂਦਾ ਸੀਗਾ। ਤੇ ਇਹ ਕਹਿੰਦੇ ਕਿ 1 ਲੱਖ ਤੋਂ ਜ਼ਿਆਦਾ ਜਿਹੜਾ ਕੇਸ ਸੀਗਾ ਉਹ ਪਿਛਲੇ ਫਿਜ਼ੀਕਲ ਈਅਰ 2023 ਦੇ ਵਿੱਚ ਜਿਹੜਾ ਸੀਗਾ USCIS ਨੇ ਰਿਵਿਊ ਕੀਤਾ ਰਿਫਿਊਜੀਆਂ ਦਾ ਜੀ। 60,000 ਤੋਂ ਜ਼ਿਆਦਾ ਰਿਫਿਊਜੀਆਂ ਦੀ ਉਹਨਾਂ ਨੇ ਰੀਸੈਟਲਮੈਂਟ ਕੀਤੀ। 52,000 ਤੋਂ ਜ਼ਿਆਦਾ ਜਿਹੜੇ ਅਸਾਈਲਮ ਆਫਿਸ ਨੇ ਜਿਹੜੇ ਕੇਸ ਪਾਸ ਕੀਤੇ। ਸੋ ਕਾਫੀ ਵੱਡਾ ਨੰਬਰ ਆ। ਇੱਕ ਦਿਨ ਚ ਜਿਹੜਾ ਆਪਣਾ ਮੈਕਸਿਮਮ ਬੰਦਾ ਆਫਿਸਰ ਜਿਹੜਾ ਹੈਗਾ 1 ਜਾਂ 2 ਕੇਸ ਹੱਦ ਤੋਂ ਹੱਦ ਜਿਹੜਾ ਕਰ ਸਕਦਾ ਹੈ। ਬਿਲਕੁਲ 50 ਹੁਣ ਜਿਹੜੇ ਸਾਰੇ ਐਡਾ ਵੱਡਾ ਅਸਾਈਲਮ ਆਫਿਸਰ ਆ, 50 ਆਫਿਸਰ ਜਿਹੜੇ ਮਸਾ ਹੋਣੇ ਆ। ਤੇ ਪ੍ਰਾਇੋਰਟਾਈਜ਼ ਕੀਤਾ ਇਹਨਾਂ ਨੇ ਜਿਹੜੇ ਅਫਗਾਨੀਆਂ ਦੇ ਕੇਸਾਂ ਨੂੰ ਪ੍ਰਾਇੋਰਟਾਈਜ਼ ਕੀਤਾ। ਜਿਹੜੇ ਬਾਰਡਰ ਤੇ ਇੰਟਰਵਿਊ ਆਉਂਦੀਆਂ ਕਾਫੀ ਜ਼ਿਆਦਾ ਲੋਕ ਇਹਨਾਂ ਨੇ ਛੱਡੇ, ਬਾਰਡਰ ਚ ਆਉਣ ਦਿੱਤੇ ਬਿਨਾਂ ਇੰਟਰਵਿਊ ਤੋਂ ਵੀ। ਪਰ ਕਹਿੰਦੇ 1,46,000 ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦੀ ਹੈ, ਜਿਹੜੇ ਬਾਰਡਰ ਤੋਂ ਪਹਿਲੀ ਵਾਰੀ ਆਉਂਦੇ ਆ ਜਿਹਨਾਂ ਨੂੰ ਬਿਆਨ ਕਹਿੰਦੇ ਆਪਾਂ, ਉਹ ਜਿਹੜੇ ਦੁਬਾਰਾ ਦੂਜੀ ਵਾਰੀ ਬਾਰਡਰ ਟੱਪਦੇ ਆ, ਰੀਸਕਰੀਨ ਉਹਨਾਂ ਦੀ ਜਿਹੜੀ ਹੁੰਦੀ ਆ ਇੰਡੀਵਿਜੂਅਲ ਫੇਅਰ ਇੰਟਰਵਿਊ, ਜਿਹੜੀ ਰੀਜ਼ਨੇਬਲ ਫੇਅਰ ਇੰਟਰਵਿਊ ਜਿਹਨੂੰ ਕਹਿੰਦੇ ਆ, ਉਹ ਇਹਨਾਂ ਨੇ ਕੀਤੀ 1,46,000 ਲੋਕਾਂ ਦੀ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਲੌਫੁਲ ਪਾਥਵੇ ਜਿਹੜਾ ਬਣਾਇਆ ਸੀਗਾ ਕਿ CBP ਜਿਹੜੀ ਐਪ ਰਾਹੀਂ ਜੇ ਤੁਸੀਂ ਆਨੇ ਆ ਤੇ ਤੁਹਾਡੇ ਤੇ ਜਿਹੜੇ ਕਈ ਰੋਕਾਂ ਟੋਕਾਂ ਜਿਹੜੀਆਂ ਉਹ ਨਹੀਂ ਲੱਗੂਗੀਆਂ। ਪ੍ਰੋਗਰਾਮ ਜਿਹੜਾ ਇਹਨਾਂ ਨੇ ਕਿਊਬਨਸ ਦੇ ਲਈ, ਹੇਸ਼ੀਅਨਸ ਦੇ ਲਈ, ਨਿਕਰਾਗੁਅਨਸ ਦੇ ਲਈ ਤੇ ਵੈਨੇਜ਼ੁਏਲਨ ਲਈ, ਇਹ 4 ਕੰਟਰੀਆਂ ਦਾ ਪ੍ਰੋਗਰਾਮ ਬਣਾਇਆ ਸੀਗਾ। CHNV ਪ੍ਰੋਗਰਾਮ ਜਿਹੜਾ ਉਹ ਕ੍ਰੀਏਟ ਕੀਤਾ। ਇਹਨਾਂ ਨੂੰ ਉਹਨਾਂ ਨੇ ਆਉਣ ਦਾ ਜਿਹੜਾ ਮੌਕਾ ਦਿੱਤਾ। CBP ਐਪ ਰਾਹੀਂ 1000 ਬੰਦੇ ਜਿਹੜੇ ਐਵਰੀ ਡੇ ਇਹਨਾਂ ਨੇ ਕਿਹਾ ਆਣ ਦੇਣੇ ਅਮਰੀਕਾ ਦੇ ਵਿੱਚ। ਫਿਰ ਇਹਨਾਂ ਨੇ ਇੱਕ ਨਿਊ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਸੈਸ ਜਿਹੜਾ ਕੀਤਾ ਕਿਊਬਾ ਤੇ ਹੇਟੀ ਲਈ। ਕਿਊਬਾ ਦਾ ਜਿਹਨਾਂ ਨੂੰ ਨਹੀਂ ਪਤਾ ਕੀ ਸੀਗਾ ਕਿ ਜਿੱਦਾਂ ਤਾਈਵਾਨ ਹੈਗਾ ਚਾਈਨਾ ਦੇ ਲਈ, ਕਿ ਇੱਕ ਐਡੇ ਵੱਡੇ ਮੁਲਕ ਅੱਗੇ ਇੱਕ ਛੋਟਾ ਜਿਹਾ ਬੱਟਾ ਪਿਆ ਜਿਹੜਾ ਕਿ ਚਾਈਨਾ ਦੇ ਨਾਲ ਅਗਰੀ ਨਹੀਂ ਕਰਦਾ, ਜਿਹਨੂੰ ਕਿ US ਆਪਣਾ ਸਪੋਰਟ ਕਰੂਗਾ। ਕਿਉਂਕਿ ਇੱਕ ਤਾਸ਼ ਦਾ ਪੱਤਾ ਖੇਡਿਆ ਜਾ ਸਕਦਾ ਕਿਸੇ ਵੀ ਟਾਈਮ, ਏਦਾਂ ਹੀ ਜਿਹੜਾ ਕਿਊਬਾ ਵਾ ਉਹ ਅਮਰੀਕਾ ਦੇ ਨਾਲ ਲੱਗਦਾ। ਉਹ ਵੀ ਇੱਕ ਛੋਟਾ ਪੱਥਰ ਆ ਅਮਰੀਕਾ ਦੇ ਨਾਲ, ਜਿਹੜਾ ਅਮਰੀਕਾ ਜਿੱਤ ਨਹੀਂ ਸਕਿਆ ਕਈ ਸਾਲਾਂ ਤੋਂ, ਤੇ ਜਿਹਨੂੰ ਰਸ਼ੀਆ ਕਿਸੇ ਵੀ ਟਾਈਮ ਜਿਹੜਾ ਖੇਡ ਸਕਦਾ। ਦੋਨਾਂ ਦੇ ਵਿੱਚ ਜਿੱਦਾਂ ਚਾਈਨਾ ਕਮਿਊਨਿਸਟ ਹੈਗਾ ਤੇ ਉਹ ਤਾਈਵਾਨ ਨੂੰ ਚੱਕਦੇ ਆ ਕਿ ਤੁਸੀਂ ਲੱਗ ਆ ਉਹਨਾਂ ਨੂੰ। US ਡੈਮੋਕ੍ਰੈਟਿਕ ਆ ਤਾਂ ਜਿਹੜਾ ਕਿਊਬਾ ਉਹ ਕਮਿਊਨਿਸਟ ਆ, ਉਹਨੂੰ ਰਸ਼ੀਆ ਜਿਹੜਾ ਸਪੋਰਟ ਕਰਦਾ। ਕਾਫੀ ਇਹਨਾਂ ਦਾ ਹਿਸਟਰੀ ਜਿਹੜੀ ਰਹੀ ਆ ਕਿਊਬਨ ਮਿਸਾਈਲ ਕ੍ਰਾਈਸਿਸ, ਕਿ ਉਹਨਾਂ ਨੇ ਬੇਸ ਬੂਸ ਲਾ ਲਿਆ ਸੀਗਾ ਤੇ ਅਮਰੀਕਾ ਨੂੰ ਪਤਾ ਕਿ ਜੇ ਇਹ ਚੱਲ ਪਿਆ ਫਿਰ ਤਾਂ ਜਿਹੜੀ ਮਿਲਟਰੀ ਪਾਵਰ ਜਿਹੜੀ ਆਪਣੀ ਵੀਕ ਹੋ ਜਾਂਦੀ ਆ। ਉਹਨਾਂ ਨੇ ਐਮਬਾਰਗੋ ਲਾਤਾ, ਬੈਨ ਲਾਤਾ ਕਿ ਜਿਹੜਾ ਕਿਊਬਾ ਵਾ ਉਹਦੇ ਵਿੱਚ ਕੋਈ ਵੀ ਕੰਟਰੀ ਜਿਹੜੀ ਆ ਉਹਨਾਂ ਡੀਲ ਨਹੀਂ ਕਰੂਗੀ, ਜਿਹੜੀ ਇਹਨਾਂ ਦੀ ਫਰੈਂਡਲੀ ਕੰਟਰੀ ਆ ਜੇ ਕਰੂਗੀ ਤਾਂ ਉਹਨੂੰ ਅਮਰੀਕਾ ਦੇ ਬੈਨੀਫਿਟ ਨਹੀਂ ਮਿਲੂਗੇ, ਟੈਕਸੇਸ਼ਨ ਦੇ ਵਿੱਚ ਫਰਕ ਪੈਂਦਾ ਸੀਗਾ। ਸੋ ਜਿਹੜਾ ਐਮਬਾਰਗੋ ਆ 40-50 ਸਾਲ ਚੱਲਿਆ ਕਿ ਜਿਹੜੇ ਕਿਊਬਾ ਦੇ ਪ੍ਰੋਡਕਟ ਆ ਨਹੀਂ ਸਕਦੇ, ਉਰੇ ਇੱਥੋਂ ਦੀ ਜਾ ਨਹੀਂ ਸਕਦੇ। ਉਹਦੇ ਕਰਕੇ ਜਿਹੜਾ ਕਿਊਬਾ ਦਾ ਮਾਹੌਲ ਸੀਗਾ, ਤੁਸੀਂ ਦੇਖੋ ਉੱਥੇ ਗੱਡੀਆਂ ਵੀ ਪੁਰਾਣੀਆਂ ਰਿਪੇਅਰ ਕਰਕੇ ਜਿਹੜਾ ਚਲਾਈ ਜਾਂਦੇ ਆ ਲੋਕੀ, ਕਹਿੰਦੇ ਗੱਡੀਆਂ ਉਹ ਕਲਾਸਿਕ ਆ। ਕਲਾਸਿਕ ਤਾਂ ਹੋਣੀਆਂ ਹੀ ਆ, ਜੇ ਨਵੀਂ ਕੋਈ ਜਾ ਨਹੀਂ ਸਕਦੀ ਤਾਂ, ਹਨਾ। ਤੇ ਕਿਊਬਾ ਦਾ ਜਿਹੜਾ ਸੀਗਾ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਸੈਸ, ਕਿ ਹੁਣ ਫਲਾਈਟ ਕੋਈ ਚੱਲਦੀ ਨਹੀਂ, ਸਿਟੀਜ਼ਨ ਇੱਥੇ ਦਾ ਜਾ ਨਹੀਂ ਸਕਦਾ ਉੱਥੋਂ। ਸੋ ਲੋਕੀ ਕਈ ਏਦਾਂ ਦੇ ਸੀਗੇ ਜਿਹੜੇ 40-40 ਸਾਲ ਮਿਲੇ ਨਹੀਂ ਸੀਗੇ ਇੱਕ ਦੂਜੇ ਨੂੰ। ਤੇ ਇਹ ਓਬਾਮਾ ਨੇ ਆਪਣੇ ਜਿਹੜੇ ਕਾਰਜਕਾਲ ਦੇ ਵਿੱਚ ਸ਼ੁਰੂ ਜਿਹੜਾ ਕੀਤਾ ਸੀਗਾ। ਤੇ ਇੱਕ ਪਾਲਿਸੀ ਹੁੰਦੀ ਸੀਗੀ ਵੈਟ ਫੁੱਟ ਡਰਾਈ ਫੁੱਟ ਪਾਲਿਸੀ, ਕਿ ਕਿਊਬਾ ਦਾ ਜਿਹੜਾ ਵੀ ਬੰਦਾ ਉਹਨੇ ਆ ਕੇ ਧਰਤੀ ਤੇ ਪੈਰ ਹੀ ਰੱਖਤਾ, ਕਿਉਂਕਿ ਟਾਪੂ ਆ। ਵੈਟ ਫੁੱਟ ਮਤਲਬ ਗਿੱਲਾ ਪੈਰ, ਡਰਾਈ ਫੁੱਟ ਸੁੱਕਾ ਪੈਰ। ਜਿਹੜੇ ਮਰਜ਼ੀ ਤਰੀਕੇ ਨਾਲ ਅਮਰੀਕਾ ਦੀ ਧਰਤੀ ਤੇ ਆ ਗਿਆ, ਆਟੋਮੈਟਿਕ ਉਹ ਜਿਹੜਾ ਗ੍ਰੀਨ ਕਾਰਡ ਅਪਲਾਈ ਕਰ ਸਕਦਾ ਹੈਗਾ। ਤੇ ਟਰੰਪ ਨੇ ਆਉਂਦੇ ਹੀ ਜਿਹੜਾ ਪਹਿਲੇ ਇੱਕ ਹਫ਼ਤੇ 'ਚ ਮੇਰੇ ਖਿਆਲ ਇਹ ਪਾਲਿਸੀ ਚੱਕ ਕੇ ਖਤਮ ਕਰਤੀ ਸੀਗੀ। ਸੋ ਇਦਾਂ ਦਾ ਇਹਨਾਂ ਦਾ ਜਿਹੜਾ ਇਹਨਾਂ ਨੇ ਹੁਣ ਦੁਬਾਰਾ ਜਿਹੜਾ ਸੀਗਾ ਪ੍ਰੈਜ਼ੀਡੈਂਟ ਬਾਈਡਨ ਨੇ ਕਿਊਬਾ ਤੇ ਹੇਸ਼ੀਅਨਸ ਦੇ ਲਈ ਇਹਨੇ ਦੁਬਾਰਾ ਜਿਹੜਾ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਸੈਸ ਜਿਹੜਾ ਐਕਸਪੈਂਡ ਕੀਤਾ। ਇਹਦੇ ਨਾਲ ਨਾਲ ਇਹਨਾਂ ਨੇ ਯੂਕਰੇਨ ਦੇ ਲਈ U4U, ਯੂਕਰੇਨੀਅਨ ਯੂਨਾਈਟਿੰਗ ਫॉर ਯੂਕਰੇਨ, ਹਨਾ, ਇਹਦੇ ਲਈ ਇਹਨਾਂ ਨੇ U4U ਜਿਹੜਾ ਪ੍ਰੋਸੈਸ ਉਹ ਸਾਈਨ ਕੀਤਾ। 1.5 ਲੱਖ ਤੋਂ ਜ਼ਿਆਦਾ ਜਿਹੜੇ ਯੂਕਰੇਨੀਅਨ ਸੀਗੇ ਤੇ ਫੈਮਿਲੀ ਮੈਂਬਰ ਸੀਗੇ ਉਹਨਾਂ ਨੂੰ US ਦੇ ਵਿੱਚ ਆਉਣ ਦਿੱਤਾ। ਤੇ 2,38,000 ਜਿਹੜੇ ਸੀਗੇ ਉਹ ਜਿਹੜਾ CHNV ਪ੍ਰੋਸੈਸ ਜਿਹੜਾ ਤੁਹਾਨੂੰ ਦੱਸਿਆ ਸੀਗਾ, ਕਿਊਬਾ, ਐਲਸਾਲਵਾਡੋਰ, ਗੁਆਟੇਮਾਲਾ, ਹੰਡੂਰਸ, ਕਿਊਬਨ, ਹੇਸ਼ੀਆ ਤੇ ਨਿਕਰਾਗੁਆ ਤੇ ਵੈਨੇਜ਼ੁਏਲਾ, ਜਿਹੜਾ ਉਹ ਵਾਲਾ ਪ੍ਰੋਸੈਸ ਸੀਗਾ, ਉਹਦੇ ਥੱਲੇ 2,38,000 ਜਿਹੜੇ ਲੋਕੀ ਉਹ ਆਏ। ਇਹਦੇ ਨਾਲ ਨਾਲ ਉਹਨਾਂ ਨੇ ਇੱਕ ਸੇਫ ਮੋਬਿਲਿਟੀ ਇਨੀਸ਼ੀਏਟਿਵ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ, ਜਿਹੜਾ ਕਿ ਉਹ ਕਹਿੰਦੇ ਆ ਕਿ ਕਿਉਂਕਿ ਲੁੱਟ ਖੋਹ ਬਹੁਤ ਜ਼ਿਆਦਾ, ਸਮਗਲਰ ਬੜੇ ਜ਼ਿਆਦਾ ਹੈਗੇ ਆ,
ਤੇ ਇਹ ਜਿਹੜਾ ਪ੍ਰੋਸੈਸ ਹੈਗਾ ਇਹ ਲਾਫੁਲ ਪਾਥਵੇ ਜਿਹੜਾ ਕ੍ਰੀਏਟ ਕਰਦਾ। ਹੋਰ ਇਹਨਾਂ ਨੇ ਸਾਊਥ ਅਮਰੀਕਨ ਕੰਟਰੀਜ਼ ਦੇ ਨਾਲ ਜਾ ਕੇ ਸਾਂਝ ਪਾਈ, ਟ੍ਰੀਟੀ ਪਾਈ ਕਿ ਕਿੱਦਾਂ ਉਹਨਾਂ ਨੂੰ ਜਿਹੜੀ ਰਾਹ ਦੇ ਵਿੱਚ ਜੇ ਕੋਈ ਹੈਲਪ ਕਰਨੀ ਹੈ ਜਾਂ ਨਹੀਂ ਕਰਨੀ ਹੈ। ਇਨਫਰਾਸਟ੍ਰਕਚਰ ਜਿਹੜਾ ਕਾਫੀ ਬਿਲੀਅਨਸ ਆਫ ਡਾਲਰ ਜਿਹੜਾ ਉਹਨਾਂ ਨੇ ਇਨਵੈਸਟ ਕੀਤਾ, ਪਤਾ ਨਹੀਂ ਹੁਣ ਕਿੰਨਾ ਖਾਧਾ ਗਿਆ, ਕਿੰਨਾ ਲੱਗਿਆ ਵਾ। ਇਹ ਕਹਿੰਦੇ ਉੱਥੇ ਇਨਫਰਾਸਟ੍ਰਕਚਰ ਮਜ਼ਬੂਤ ਕਰਨਾ, ਜੌਬਸ ਕ੍ਰੀਏਟ ਕਰਨੀਆਂ ਤਾਂ ਕਿ ਲੋਕ ਇੱਥੇ ਘੱਟ ਆਉਣ। ਤੇ ਇਹਦੇ ਨਾਲ ਨਾਲ ਇਹਨਾਂ ਨੇ ਸੈਂਟਰਲ ਅਮਰੀਕਨ ਮਾਈਨਰਸ ਪ੍ਰੋਗਰਾਮ, ਕਿਉਂਕਿ ਮਾਈਨਰਸ ਬੜੇ ਆ ਰਹੇ ਸੀਗੇ, ਹਿਊਮਨ ਟ੍ਰੈਫਿਕਿੰਗ ਬੜੀ ਹੋ ਰਹੀ ਸੀਗੀ, ਜਿਹੜੀ ਸੈਕਸ਼ੂਅਲ ਐਕਸਪਲੋਇਟੇਸ਼ਨ ਜਵਾਕਾਂ ਦੀ ਉਹ ਜ਼ਿਆਦਾ ਜਿਹੜੀ ਹੋ ਰਹੀ ਸੀ। ਉਹਦੇ ਕਰਕੇ ਇਹਨਾਂ ਨੇ ਸੈਂਟਰਲ ਅਮਰੀਕਨ ਮਾਈਨਰਸ ਪ੍ਰੋਗਰਾਮ ਜਿਹੜਾ ਬਣਾਇਆ। ਤੇ ਇਹਦੇ ਵਿੱਚ ਜਿਹੜੇ ਜਵਾਕਾਂ ਨੂੰ ਜਿਹਨਾਂ ਨੂੰ ਪ੍ਰੋਬਲਮ ਹੈ ਡਿਸਪਲੇਸਡ, ਉਹਨਾਂ ਨੂੰ ਡਾਇਰੈਕਟ ਜਿਹੜਾ ਕਿ ਉਹ ਐਜ਼ ਅ ਰਿਫਿਊਜੀ ਐਡਮਿਸ਼ਨ ਆਪਣੀ ਲੈ ਸਕਣ, ਉਹ ਆਪਸ਼ਨ ਇਹਨਾਂ ਨੇ ਦਿੱਤੀ। ਇਹਦੇ ਨਾਲ ਨਾਲ ਇਹਨਾਂ ਨੇ ਇੱਕ ਨਵੀਂ ਸੰਸਥਾ ਆਪਣੀ ਕ੍ਰੀਏਟ ਕੀਤੀ, ਬਾਈਡਨ ਹੁਣਾਂ ਨੇ, ਹਾਰਟ ਸਰਵਿਸ ਸੈਂਟਰ, HART। ਠੀਕ ਹੈ। ਹਾਰਟ ਦਾ ਮਤਲਬ ਹੈਗਾ, ਉਹ ਕਹਿੰਦੇ ਹਿਊਮੈਨਿਟੇਰੀਅਨ ਐਡਜਸਟਮੈਂਟ, ਰਿਮੂਵਿੰਗ ਕੰਡੀਸ਼ਨਸ ਤੇ ਟਰੈਵਲ ਡਾਕੂਮੈਂਟਸ। ਹਾਰਟ ਸਰਵਿਸ ਸੈਂਟਰ ਇਹਨਾਂ ਨੇ ਜਿਹੜਾ ਉਹ ਅਨਾਉਂਸ ਕੀਤਾ ਕਿ ਆਪਾਂ ਕ੍ਰੀਏਟ ਕਰਨ ਜਾ ਰਹੇ ਹਾਂ। ਇਹਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਹਾਇਰਿੰਗ ਜਿਹੜੀ ਆਲਰੇਡੀ ਉਹ ਕਰ ਚੁੱਕੇ ਆ, 90% ਇਹਨਾਂ ਦੀ ਕੰਪਲੀਟ ਹੈ। ਤੇ ਇਹਦੇ ਵਿੱਚ ਉਹਨਾਂ ਨੇ ਜਿਹੜੇ ਵੀ ਹਿਊਮੈਨਿਟੇਰੀਅਨ ਪੇਰੋਲ ਮਿਲਨੇ ਆ, ਟਰੈਵਲ ਡਾਕੂਮੈਂਟ ਮਿਲਨੇ ਆ ਕਿਸੇ ਤੇ, ਰਿਮੂਵਲ ਆਫ ਕੰਡੀਸ਼ਨਸ ਵਗੈਰਾ, ਪੇਰੋਲ ਵਗੈਰਾ, ਜਿਹੜੇ ਇਦਾਂ ਦੀਆਂ ਚੀਜ਼ਾਂ ਹੈਗੀਆਂ ਇਹਨਾਂ ਨੇ ਹਾਰਟ ਸੈਂਟਰ ਨੂੰ ਜਿਹੜਾ ਆਪਣਾ ਡਾਇਰੈਕਟ ਕਰ ਦੇਣੀਆਂ। ਸੋ ਇਹ ਕਾਫੀ ਜਿਹੜੇ 1 ਸਾਲ ਦੇ ਵਿੱਚ ਵਾਕਈ ਇਹਨਾਂ ਨੇ ਕੰਮ ਤਾਂ ਇਹਨਾਂ ਨੇ ਕਾਫੀ ਕੀਤਾ। ਜੇ ਦੇਖਿਆ ਜਾਵੇ ਤਾਂ ਇੰਨਾ ਸੌਖਾ ਨਹੀਂ ਹੁੰਦਾ ਬਹਿ ਕੇ ਟੀਵੀ ਦੇਖਦੇ ਹੋਏ ਕਮੈਂਟ ਕਰਨਾ, ਹਨਾ। ਜੀ ਜੀ। ਸੋ ਇਹ ਵੀ ਆ ਕਿ ਇਮੀਗ੍ਰੇਸ਼ਨ ਦਾ ਗੇਟ ਉਹਨਾਂ ਨੇ ਜ਼ਰੂਰ ਖੋਲ੍ਹੇ ਆ, ਪ੍ਰੋਗਰਾਮ ਵੀ ਬਹੁਤ ਐਕਸਪੈਂਡ ਕੀਤੇ ਆ, ਪਰ ਹੁਣ ਢਾਂਚਾ ਇਹਨਾਂ ਨੂੰ ਕੁਛ ਨਾ ਕੁਛ ਇਹਨਾਂ ਨੂੰ ਕਰਨਾ ਪੈਣਾ। ਜਾਂ ਤਾਂ ਇਹਨਾਂ ਨੂੰ ਬਾਰਡਰ ਸੀਲ ਕਰਨਾ ਪੈਣਾ ਜਿੱਦਾਂ ਇਹ ਕਹਿੰਦੇ ਆ, ਤੇ ਜਾਂ ਇਹਨਾਂ ਨੂੰ ਲੀਗਲ ਪਾਥਵੇ ਜਿਹੜੇ ਹੋਰ ਜਿਹੜੇ ਜਿੱਦਾਂ ਕਹਿੰਦੇ ਕਿ ਸਿਰਫ 1000 ਬੰਦੇ ਹੀ ਆ, ਉਹ ਜ਼ਿਆਦਾ ਇਹਨਾਂ ਨੂੰ ਕਰਨਾ ਪੈਣਾ। ਜੀ ਜੀ, ਬਿਲਕੁਲ।